ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 13 ਨਵੰਬਰ ਦਿਨ ਐਤਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ ਦੇਵਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਈਮੇਲ ਕਰ ਸਕਦੇ ਹੋ info@punjabiradiousa.com ਤੇ, ਜਾਂ ਫਿਰ ਕਾਲ ਕਰ ਸਕਦੇ ਹੋ ਸਾਡੇ ਨੰਬਰ 408 722 7698 ਤੇ। ਪਹਿਲਾਂ ਚੋਣਵੀਆਂ ਖਬਰਾਂ। ਨਿਊਜ਼ੀਲੈਂਡ ਦੇ ਵਿੱਚ 7.8 ਤੀਬਰਤਾ ਦਾ ਆਇਆ ਭੂਚਾਲ। ਡੋਨਲਡ ਟਰੰਪ ਨੇ ਕਲਾਈਮੇਟ ਡੀਲ ਰੱਦ ਕਰਨ ਅਤੇ 3 ਮਿਲੀਅਨ ਇਲੀਗਲ ਇਮੀਗ੍ਰੈਂਟਸ ਨੂੰ ਡਿਪੋਰਟ ਕਰਨ ਦੀ ਸਹੁੰ ਚੱਕੀ। ਲਗਾਤਾਰ 5 ਦਿਨ ਤੋਂ ਡੋਨਲਡ ਟਰੰਪ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਜਾਰੀ। ਡੋਨਲਡ ਟਰੰਪ ਦੇ ਸੀਨੀਅਰ ਐਡਵਾਈਜ਼ਰ ਕੈਲੇਨ ਕੌਨਵੇ ਨੇ ਡੈਮੋਕ੍ਰੈਟਿਕ ਲੀਡਰਜ਼ ਨੂੰ ਪ੍ਰੋਟੈਸਟ ਦੇ ਖਿਲਾਫ ਬੋਲਣ ਦੇ ਲਈ ਕਿਹਾ ਅਤੇ ਡੋਨਲਡ ਟਰੰਪ ਨੇ ਆਪਣਾ ਚੀਫ ਆਫ ਸਟਾਫ ਚੁਣਿਆ। ਸੈਨ ਹੋਜ਼ੇ ਦੇ ਵਿੱਚ ਇਲੈਕਟਡ ਲੀਡਰਜ਼ ਮਿਨੀਮਮ ਵੇਜ ਨੂੰ ਲਾਗੂ ਕਰਨ ਲਈ ਉਲਝੇ। ਹੁਣ ਖਬਰਾਂ ਵਿਸਤਾਰ ਦੇ ਨਾਲ। ਨਿਊਜ਼ੀਲੈਂਡ ਦੇ ਸਾਊਥ ਆਈਲੈਂਡ ਦੇ ਵਿੱਚ ਆਏ 7.8 ਦੇ ਭੂਚਾਲ ਦੇ ਕਾਰਨ ਹਜੇ ਤੱਕ 2 ਲੋਕਾਂ ਦੇ ਮਾਰੇ ਜਾਣ ਦੀ ਖਬਰ ਆਈ ਹੈ। ਨਿਊਜ਼ੀਲੈਂਡ ਦੇ ਲੋਕਲ ਸਮੇਂ ਦੀ ਰਾਤ ਨੂੰ ਕ੍ਰਿਸਟਚਰਚ ਦੇ ਵਿੱਚ ਇਹ ਭੂਚਾਲ ਆਇਆ। ਦੱਸਿਆ ਜਾ ਰਿਹਾ ਕਿ ਸਾਊਥ ਆਈਲੈਂਡ ਦੇ ਵਿੱਚ ਆਏ ਇਸ ਭੂਚਾਲ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਇਸ ਦੇ ਝਟਕੇ ਨਾਰਥ ਆਈਲੈਂਡ ਦੇ ਕੈਪੀਟਲ ਵੈਲਿੰਗਟਨ ਦੇ ਵਿੱਚ ਵੀ ਮਹਿਸੂਸ ਕੀਤੇ ਗਏ, ਜੋ ਕਿ 120 ਮੀਲ ਦੀ ਦੂਰੀ ਤੇ ਹੈ। ਇਸ ਤੋਂ ਬਾਅਦ ਦੇ ਵਿੱਚ ਸੁਨਾਮੀ ਆਉਣ ਦਾ ਖਤਰਾ ਵੀ ਪੈਦਾ ਹੋਇਆ। ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਕਾਇਕੌਰਾ ਨਾਮ ਦੇ ਇੱਕ ਟਾਊਨ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਇੱਕ ਮਾਊਂਟ ਲਾਈਫੋਰਡ ਦੇ ਵਿੱਚ ਇੱਕ ਸਕਾਈ ਰਿਜ਼ੋਰਟ ਦੇ ਨਜ਼ਦੀਕ ਮਾਰਿਆ ਗਿਆ। ਭੂਚਾਲ ਆਉਣ ਤੋਂ ਬਾਅਦ ਦੇ ਵਿੱਚ ਕਈ ਹਿੱਸਿਆਂ ਦੇ ਵਿੱਚ ਇਲੈਕਟ੍ਰਿਕ ਪਾਵਰ ਕੱਟ ਆਫ ਹੋ ਗਈ ਅਤੇ ਫੋਨ ਲਾਈਨ ਵੀ ਕੰਮ ਨਹੀਂ ਕਰ ਰਹੀਆਂ ਸਨ। ਕ੍ਰਿਸਟਚਰਚ ਦੇ ਨਜ਼ਦੀਕ ਆਈ ਸੁਨਾਮੀ ਦੀ ਵੇਵ 2.5 ਮੀਟਰ ਲੰਬੀ ਸੀ। ਇਸ ਸਮੇਂ ਨਿਊਜ਼ੀਲੈਂਡ ਦੀ ਸਿਵਲ ਡਿਫੈਂਸ ਨੇ ਇਹ ਵਾਰਨਿੰਗ ਵੀ ਜਾਰੀ ਕੀਤੀ ਕਿ ਸੁਨਾਮੀ ਵੇਵ ਦੀ ਹਾਈਟ 5 ਮੀਟਰ ਤੱਕ ਹੋ ਸਕਦੀ ਹੈ। ਭੂਚਾਲ ਤੋਂ ਬਾਅਦ ਕਈ ਜਗ੍ਹਾ ਦੇ ਉੱਤੇ ਆਫਟਰ ਸ਼ੌਕ ਮਹਿਸੂਸ ਕੀਤੇ ਗਏ ਅਤੇ ਇਸ ਦੇ ਕਾਰਨ ਕਈ ਆਫਿਸ ਅਤੇ ਸਕੂਲ ਬੰਦ ਰਹੇ। ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ, ਜੋ ਕਿ ਆਪਣੇ ਕੈਂਪੇਨ ਦੇ ਦੌਰਾਨ ਲਗਾਤਾਰ ਇਹ ਕਹਿ ਰਹੇ ਸਨ ਕਿ ਕਲਾਈਮੇਟ ਚੇਂਜ ਇੱਕ ਹੋਕਸ ਹੈ ਅਤੇ ਡੈਮੋਕ੍ਰੈਟਿਕ ਪਾਰਟੀ ਅਤੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਹੋਰ ਕਈ ਵਰਲਡ ਲੀਡਰ ਬਿਨਾਂ ਮਤਲਬ ਕਲਾਈਮੇਟ ਚੇਂਜ ਦਾ ਹਊਆ ਬਣਾ ਰਹੇ ਹਨ। ਉਹਨਾਂ ਨੇ ਅੱਜ ਕਿਹਾ ਕਿ ਉਹ ਪ੍ਰੈਜ਼ੀਡੈਂਟ ਬਣਦੇ ਹੀ ਸਭ ਤੋਂ ਪਹਿਲਾਂ ਪੈਰਿਸ ਦੇ ਵਿੱਚ ਕੀਤੀ ਗਈ ਕਲਾਈਮੇਟ ਚੇਂਜ ਡੀਲ ਨੂੰ ਰੱਦ ਕਰਨਗੇ। ਉਧਰ ਹੀ US ਸੈਕਟਰੀ ਆਫ ਸਟੇਟ ਜੌਨ ਕੈਰੀ ਨੇ ਅਨਾਉਂਸ ਕੀਤਾ ਕਿ ਓਬਾਮਾ ਪ੍ਰਸ਼ਾਸਨ ਹਰ ਸੰਭਵ ਉਹ ਕੋਸ਼ਿਸ਼ ਕਰੇਗਾ ਕਿ ਟਰੰਪ ਦੇ ਆਫਿਸ ਲੈਣ ਤੋਂ ਪਹਿਲਾਂ ਇਸ ਡੀਲ ਨੂੰ ਲਾਗੂ ਕਰ ਦਿੱਤਾ ਜਾਏ। ਇਸ ਡੀਲ ਦੇ ਵਿੱਚ ਹੋਏ ਸਮਝੌਤੇ ਦੇ ਮੁਤਾਬਿਕ ਆਰਟੀਕਲ 28 ਦੇ ਮੁਤਾਬਿਕ ਕੋਈ ਵੀ ਦੇਸ਼ ਜੇ ਇਸ ਤੋਂ ਬਾਹਰ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ 4 ਸਾਲ ਦੇ ਲਈ ਰੁਕਣਾ ਹੋਵੇਗਾ। ਇਸ ਹਿਸਾਬ ਦੇ ਨਾਲ ਜੇ ਇਹ ਐਗਰੀਮੈਂਟ ਪੂਰੀ ਤਰ੍ਹਾਂ ਲਾਗੂ ਹੋ ਜਾਂਦਾ ਹੈ ਤਾਂ ਟਰੰਪ ਨੂੰ 4 ਨਵੰਬਰ 2020 ਤੱਕ ਇਹ ਡੀਲ ਕੈਂਸਲ ਕਰਨ ਦੇ ਲਈ ਇੰਤਜ਼ਾਰ ਕਰਨਾ ਹੋਵੇਗਾ। ਉਧਰ ਹੀ ਕਈ ਹੋਰ ਦੇਸ਼ ਇਹ ਆਸ ਲਾ ਰਹੇ ਹਨ ਕਿ ਅਮਰੀਕਾ ਇਸ ਡੀਲ ਦੇ ਵਿੱਚ ਬਣਿਆ ਰਹੇਗਾ, ਪਰ ਟਰੰਪ ਦੇ ਕਰੀਬੀਆਂ ਵੱਲੋਂ ਲਗਾਤਾਰ ਇਹ ਸੰਦੇਸ਼ ਆ ਰਹੇ ਹਨ ਕਿ ਟਰੰਪ ਪ੍ਰੈਜ਼ੀਡੈਂਟ ਬਣਦੇ ਹੀ ਇਸ ਡੀਲ ਨੂੰ ਕੈਂਸਲ ਕਰਨ ਦੇ ਲਈ ਅੱਗੇ ਵਧਣਗੇ। ਉਧਰ ਹੀ ਡੋਨਲਡ ਟਰੰਪ ਨੇ ਇਲੀਗਲ ਇਮੀਗ੍ਰੈਂਟਸ ਦੇ ਉੱਤੇ ਫਿਰ ਸਖਤ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਪ੍ਰੈਜ਼ੀਡੈਂਟ ਬਣਦੇ ਹੀ 3 ਮਿਲੀਅਨ ਇਲੀਗਲ ਇਮੀਗ੍ਰੈਂਟਸ ਨੂੰ ਡਿਪੋਰਟ ਕਰਨਗੇ। ਪ੍ਰੈਜ਼ੀਡੈਂਟ ਚੋਣਾਂ ਦੇ ਵਿੱਚ ਜਿੱਤਣ ਤੋਂ ਬਾਅਦ ਦੇ ਵਿੱਚ ਆਪਣੀ ਪਹਿਲੀ ਟੀਵੀ ਇੰਟਰਵਿਊ ਦੇ ਵਿੱਚ ਡੋਨਲਡ ਟਰੰਪ ਨੇ ਕਿਹਾ ਕਿ ਜਿੰਨੇ ਵੀ ਇਲੀਗਲ ਇਮੀਗ੍ਰੈਂਟਸ ਦਾ ਕ੍ਰਿਮੀਨਲ ਰੈਕਡ ਹੈ ਜਾਂ ਫਿਰ ਉਹ ਕਿਸੇ ਗੈਂਗ ਮੈਂਬਰਸ, ਡਰੱਗ ਡੀਲਰਸ ਦੇ ਨਾਲ ਜੁੜੇ ਹੋਏ ਹਨ, ਜਿਨ੍ਹਾਂ ਦੀ ਸੰਖਿਆ 2 ਮਿਲੀਅਨ ਤੋਂ ਲੈ ਕੇ 3 ਮਿਲੀਅਨ ਹੋ ਸਕਦੀ ਹੈ, ਉਹਨਾਂ ਦਾ ਸਭ ਤੋਂ ਪਹਿਲਾ ਕੰਮ ਉਹਨਾਂ ਨੂੰ ਡਿਪੋਰਟ ਕਰਨਾ ਹੋਵੇਗਾ। ਡੋਨਲਡ ਟਰੰਪ ਨੇ ਕਿਹਾ ਕਿ ਇੱਕ ਵਾਰ ਸਾਡਾ ਬਾਰਡਰ ਜਦੋਂ ਸਿਕਿਉਰ ਹੋ ਗਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਬਿਊਰੋ ਆਫ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਜੋ ਦੇਸ਼ ਦੇ ਵਿੱਚ ਬਾਕੀ ਰਹਿ ਰਹੇ ਅਨਡਾਕੂਮੈਂਟ ਇਮੀਗ੍ਰੈਂਟਸ ਬਚਣਗੇ ਉਹਨਾਂ ਦੇ ਵੱਲ ਦੇਖੇਗਾ। ਹਜੇ ਤੱਕ ਇਹ ਸਾਫ਼ ਨਹੀਂ ਹੋਇਆ ਕਿ ਡੋਨਲਡ ਟਰੰਪ ਇਹ 3 ਮਿਲੀਅਨ ਇਲੀਗਲ ਇਮੀਗ੍ਰੈਂਟਸ ਨੂੰ ਪੋਰਟ ਕਰਨ ਦੀ ਤਿਆਰੀ ਕਿਸ ਤਰ੍ਹਾਂ ਕਰਨਗੇ। ਡੋਨਲਡ ਟਰੰਪ ਦੀ ਇਹ ਸਟੇਟਮੈਂਟ ਹਾਊਸ ਸਪੀਕਰ ਪੌਲ ਰਿਆਨ ਦੁਆਰਾ ਦਿੱਤੀ ਗਈ ਸਟੇਟਮੈਂਟ ਨੂੰ ਕੰਟਰਾਡਿਕਟ ਕਰਦੀ ਨਜ਼ਰ ਆ ਰਹੀ ਹੈ। ਪੌਲ ਰਿਆਨ ਨੇ CNN ਨੂੰ ਦਿੱਤੀ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਨਾ ਹੀ ਤਾਂ ਹਾਊਸ ਅਤੇ ਨਾ ਹੀ ਡੋਨਲਡ ਟਰੰਪ ਐਡੀ ਵੱਡੇ ਲੈਵਲ ਦੇ ਉੱਤੇ ਮਾਸ ਡਿਪੋਰਟੇਸ਼ਨ ਕਰਨ ਦੀ ਤਿਆਰੀ ਕਰ ਰਹੇ ਹਨ। ਪੌਲ ਰਿਆਨ ਨੇ ਕਿਹਾ ਕਿ ਸਾਡਾ ਫੋਕਸ ਇਸ ਦੇ ਉੱਤੇ ਨਹੀਂ, ਪਰ ਇਸ ਦੇ ਬਜਾਏ ਅਸੀਂ ਬਾਰਡਰ ਨੂੰ ਹੋਰ ਜ਼ਿਆਦਾ ਸਿਕਿਉਰ ਕਰਨਾ ਹੈ। ਹੁਣ ਦੇਖਣ ਵਾਲਾ ਹੋਵੇਗਾ ਕਿ 20 ਜਨਵਰੀ 2017 ਨੂੰ ਜਦੋਂ ਡੋਨਲਡ ਟਰੰਪ ਰਾਸ਼ਟਰਪਤੀ ਪਦ ਦੀ ਸਹੁੰ ਚੱਕਦੇ ਹਨ ਤਾਂ ਉਹ ਕਿਹੜੀ ਪਾਲਿਸੀ ਨੂੰ ਸਭ ਤੋਂ ਪਹਿਲਾਂ ਲਾਗੂ ਕਰਨ ਦੀ ਕੋਸ਼ਿਸ਼ ਕਰਨਗੇ।
ਚੋਣਾਂ ਤੋਂ ਅੱਜ 5 ਦਿਨ ਬਾਅਦ ਵੀ ਲਗਾਤਾਰ ਡੋਨਲਡ ਟਰੰਪ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਅਮਰੀਕਾ ਦੇ ਕਈ ਸ਼ਹਿਰਾਂ ਦੇ ਵਿੱਚ ਚੱਲ ਰਹੇ ਹਨ। ਯੂਐਸ ਦੀਆਂ ਵੱਡੀਆਂ ਸਿਟੀਜ਼ ਦੇ ਵਿੱਚ ਅੱਜ ਐਤਵਾਰ ਨੂੰ ਲਗਾਤਾਰ 5ਵੇਂ ਦਿਨ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਚੱਲਦੇ ਰਹੇ। ਨਿਊਯਾਰਕ ਸਿਟੀ, ਸੈਨ ਫਰਾਂਸਿਸਕੋ, ਓਕਲੈਂਡ ਅਤੇ ਅਮਰੀਕਾ ਦੇ ਹੋਰ ਕਈ ਸ਼ਹਿਰ ਜਿਨ੍ਹਾਂ ਦੇ ਵਿੱਚ ਸੀਐਟਲ, LA ਆਉਂਦੇ ਹਨ, ਇਹਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ। ਮੈਨਹੈਟਨ ਦੇ ਵਿੱਚ ਸੈਂਟਰਲ ਪਾਰਕ ਦੇ ਵਿੱਚ ਅੱਜ ਫਿਰ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਡੋਨਲਡ ਟਰੰਪ ਦੀਆਂ ਵੱਖ-ਵੱਖ ਪ੍ਰਾਪਰਟੀਆਂ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਈ ਜਗ੍ਹਾ ਦੇ ਉੱਤੇ ਬਹੁਤ ਸਾਰੇ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਪੋਰਟਲੈਂਡ, ਓਰੇਗਨ ਦੇ ਵਿੱਚ 71 ਲੋਕਾਂ ਦੀ ਗ੍ਰਿਫਤਾਰੀ ਕੀਤੀ ਗਈ। ਸੈਨ ਫਰਾਂਸਿਸਕੋ ਦੇ ਵਿੱਚ ਤਕਰੀਬਨ 1000 ਲੋਕ ਗੋਲਡਨ ਗੇਟ ਪਾਰਕ ਦੇ ਵੱਲ ਵਧੇ ਤੇ ਉਹਨਾਂ ਨੇ ਡੋਨਲਡ ਟਰੰਪ ਦੇ ਖਿਲਾਫ ਅਤੇ ਰੇਸਿਜ਼ਮ ਦੇ ਖਿਲਾਫ ਕਈ ਨਾਅਰੇ ਲਾਏ। ਜਿੱਥੇ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਦੇ ਖਿਲਾਫ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਹੈ, ਉਧਰ ਹੀ ਡੋਨਲਡ ਟਰੰਪ ਦੇ ਸੀਨੀਅਰ ਐਡਵਾਈਜ਼ਰ ਕੈਲਨੀ ਕੌਨਵੇ ਨੇ ਡੈਮੋਕ੍ਰੈਟਿਕ ਲੀਡਰਜ਼ ਜਿਨ੍ਹਾਂ ਦੇ ਵਿੱਚ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਹਿਲਰੀ ਕਲਿੰਟਨ ਨੂੰ ਕਿਹਾ ਕਿ ਉਹ ਚੱਲ ਰਹੇ ਇਹਨਾਂ ਵਾਇਲੈਂਟ ਪ੍ਰੋਟੈਸਟ ਦੇ ਖਿਲਾਫ ਬੋਲਣ ਅਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਨ। ਉਹਨਾਂ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਰਾਸ਼ਟਰਪਤੀ ਬਰਾਕ ਓਬਾਮਾ ਇਸ ਮੁੱਦੇ ਦੇ ਉੱਤੇ ਬੋਲਣਗੇ ਅਤੇ ਇਸ ਨੂੰ ਸ਼ਾਂਤ ਕਰਨ ਅਤੇ ਚੁੱਪ ਕਰਾਉਣ ਦੇ ਵਿੱਚ ਮਦਦ ਕਰਨਗੇ। ਉਹਨਾਂ ਨੇ ਫੌਕਸ ਨਿਊਜ਼ ਦੇ ਉੱਤੇ ਦਿੱਤੀ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਲੋਕ ਸ਼ਾਂਤੀਪੂਰਵਕ ਟ੍ਰਾਂਜੀਸ਼ਨ ਦੇ ਵਿੱਚ ਬਿਲੀਵ ਕਰਦੇ ਹਨ ਅਤੇ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਚਕਾਰ ਇਸ ਟ੍ਰਾਂਜੀਸ਼ਨ ਨੂੰ ਲੋਕ ਸ਼ਾਂਤੀ ਦੇ ਨਾਲ ਪੂਰਾ ਹੋਣ ਦੇਣਗੇ। ਕੌਨਵੇ ਨੇ ਨਿਵਾਡਾ ਦੇ ਇੱਕ ਡੈਮੋਕ੍ਰੈਟ ਸੈਨੇਟ ਜੋ ਕਿ ਜਨਵਰੀ ਦੇ ਵਿੱਚ ਰਿਟਾਇਰ ਹੋ ਰਹੇ ਹਨ ਉਹਨਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਅਤੇ ਕਿਸੇ ਦੇ ਵੀ ਕਰੈਕਟਰ ਦੇ ਉੱਤੇ ਉਂਗਲ ਚੱਕਣ ਤੋਂ ਪਹਿਲਾਂ ਕੁਝ ਸੋਚਣ ਸਮਝਣ ਦੀ ਅਪੀਲ ਕੀਤੀ। ਨਿਵਾਡਾ ਦੇ ਸੈਨੇਟ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਡੋਨਲਡ ਟਰੰਪ ਦੇ ਕਰਕੇ ਪੂਰਾ ਦੇਸ਼ ਵੰਡਿਆ ਗਿਆ ਹੈ ਤੇ ਉਸ ਦੇ ਕਰਕੇ ਹੀ ਇਹ ਹਰ ਤਰ੍ਹਾਂ ਦੇ ਪ੍ਰੋਟੈਸਟ ਵੱਖ-ਵੱਖ ਸ਼ਹਿਰਾਂ ਦੇ ਵਿੱਚ ਚੱਲ ਰਹੇ ਹਨ। ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਨੇ ਆਪਣੇ ਚੀਫ ਆਫ ਸਟਾਫ ਦੀ ਘੋਸ਼ਣਾ ਕਰ ਦਿੱਤੀ ਹੈ। ਰਿਪਬਲਿਕਨ ਪਾਰਟੀ ਦੀ ਨੈਸ਼ਨਲ ਕਮੇਟੀ ਦੇ ਚੇਅਰਮੈਨ ਰੇਂਸ ਪ੍ਰੀਬਸ ਨੂੰ ਉਹਨਾਂ ਨੇ ਆਪਣਾ ਵਾਈਟ ਹਾਊਸ ਦਾ ਚੀਫ ਆਫ ਸਟਾਫ ਚੁਣਿਆ ਹੈ ਅਤੇ ਦੱਸਿਆ ਜਾਂਦਾ ਹੈ ਕਿ ਪ੍ਰੀਬਸ ਦੀ ਹਾਊਸ ਸਪੀਕਰ ਪੌਲ ਰਿਆਨ ਦੇ ਨਾਲ ਵੀ ਕਾਫੀ ਗੂੜੀ ਦੋਸਤੀ ਹੈ। ਪ੍ਰੀਬਸ ਨੂੰ ਚੁਣਨ ਤੋਂ ਪਹਿਲਾਂ ਸਟੀਫਨ ਕੇ ਬੈਨਨ ਦਾ ਵੀ ਨਾਮ ਸਾਹਮਣੇ ਆ ਰਿਹਾ ਸੀ। ਸੈਨ ਹੋਜ਼ੇ ਦੇ ਵਿੱਚ ਇਲੈਕਟਡ ਲੀਡਰਜ਼ ਅਤੇ ਸਿਟੀ ਐਡਮਿਨਿਸਟ੍ਰੇਟਰਜ਼ ਮਿਨੀਮਮ ਵੇਜ ਜੋ ਕਿ $15 ਜੁਲਾਈ 2019 ਦੇ ਵਿੱਚ ਕੀਤੀ ਜਾਣੀ ਹੈ ਉਸ ਨੂੰ ਲੈ ਕੇ ਉਲਝੇ, ਜਿੱਥੇ ਕਿ ਸਿਟੀ ਮੇਅਰ ਸੈਮ ਲਿਕਾਰਡੋ, ਵਾਈਸ ਮੇਅਰ ਰੋਜ਼ ਹਰੇਰਾ, ਕਾਉਂਸਲਮੈਨ ਚੈਪੀ ਜੋਨਸ ਮੈਨੂਐਨ ਜੁਲਾਈ 2019 ਤੱਕ ਮਿਨੀਮਮ ਵੇਜ $15 ਕਰਨ ਦੀ ਗੱਲ ਕਰ ਰਹੇ ਹਨ। ਉਧਰ ਹੀ ਕਾਉਂਸਲ ਮੈਂਬਰਜ਼ ਮੈਗਲੀਨਾ ਕ੍ਰੈਸਕੋ, ਰੋਲ ਪ੍ਰਲਾਜ਼, ਐਸ਼ ਕਾਲੜਾ ਤੇ ਡੌਨ ਰੋਚਾ ਇਸ ਨੂੰ 6 ਮਹੀਨੇ ਪਹਿਲਾਂ 1 ਜਨਵਰੀ 2019 ਤੋਂ ਹੀ $15 ਪਰ ਆਰ ਕਰਨ ਦੀ ਗੱਲਬਾਤ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸਿਟੀ ਕਾਉਂਸਲ ਇਸ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਦੇ ਵਿੱਚ ਮਿਨੀਮਮ ਵੇਜ ਦੇ ਮੁੱਦੇ ਦੇ ਉੱਤੇ ਬਹਿਸ ਕਰੇਗੀ। ਸਿਟੀਜ਼ ਐਸੋਸੀਏਸ਼ਨ ਆਫ ਸੈਂਟਾ ਕਲੈਰਾ ਕਾਉਂਟੀ ਵੱਲੋਂ ਆਏ ਨੋਟਿਸ ਦੇ ਮੁਤਾਬਿਕ 2019 ਤੱਕ ਮਿਨੀਮਮ ਵੇਜ $15 ਕੀਤੀ ਜਾਣੀ ਹੈ, ਪਰ ਇਸ ਦੇ ਵਿੱਚ ਕੋਈ ਵੀ ਡੇਟ ਸਪੈਸੀਫਾਈ ਨਹੀਂ ਹੈ। ਇਸ ਦੇ ਲਈ ਸੈਨ ਹੋਜ਼ੇ ਦੇ ਵਿੱਚ ਸਿਟੀ ਲੀਡਰਜ਼ ਇਸ ਡੇਟ ਨੂੰ ਲੈ ਕੇ ਆਪਸ ਦੇ ਵਿੱਚ ਬਹਿਸ ਕਰ ਰਹੇ ਹਨ, ਜਿੱਧਰ ਕਿ ਕਈ ਕਾਉਂਸਲਮੈਨ 6 ਮਹੀਨੇ ਪਹਿਲਾਂ ਮਿਨੀਮਮ ਵੇਜ $15 ਕਰਨ ਦੇ ਹੱਕ ਦੇ ਵਿੱਚ ਹਨ। ਉਧਰ ਹੀ ਕਈ ਬਿਜ਼ਨਸ ਓਨਰਜ਼ ਕੁਝ ਹੋਰ ਸਮਾਂ ਮੰਗ ਰਹੇ ਹਨ ਤਾਂ ਕਿ ਉਹਨਾਂ ਨੂੰ ਮਿਨੀਮਮ ਵੇਜ ਵਧਾਉਣ ਤੋਂ ਪਹਿਲਾਂ ਆਪਣੇ ਹੋਰ ਖਰਚੇ ਘਟਾਉਣ ਦਾ ਮੌਕਾ ਦਿੱਤਾ ਜਾਵੇ। ਸਿਟੀ ਐਡਮਿਨਿਸਟ੍ਰੇਟਰ ਦੇ ਵਿੱਚ ਪਾਸ ਹੋਈ ਬਿੱਲ ਦੇ ਮੁਤਾਬਿਕ ਜਨਵਰੀ 2017 ਤੱਕ ਮਿਨੀਮਮ ਵੇਜ $10.5, ਜਨਵਰੀ 2018 ਦੇ ਤੱਕ $12, ਜਨਵਰੀ 2019 ਤੱਕ $13.5 ਤੇ ਉਸ ਤੋਂ ਬਾਅਦ ਦੇ ਵਿੱਚ $15 ਕੀਤੀ ਜਾਏਗੀ, ਜਿੱਧਰ ਕਿ ਸ਼ਹਿਰ ਦੇ ਮੇਅਰ ਜੁਲਾਈ 2019 ਤੋਂ $15 ਕਰਨ ਦੇ ਹੱਕ ਦੇ ਵਿੱਚ ਹਨ। ਉਧਰ ਕਈ ਸਾਰੇ ਕੌਂਸਲ ਮੈਂਬਰ ਇਸ ਨੂੰ 1 ਜਨਵਰੀ ਤੋਂ ਹੀ ਲਾਗੂ ਕਰਨਾ ਚਾਹੁੰਦੇ ਹਨ। ਆਉਣ ਵਾਲੇ ਇਸ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਤੋਂ ਬਾਅਦ ਦੇ ਵਿੱਚ ਸਾਹਮਣੇ ਆਵੇਗਾ ਕਿ ਇਸ ਦੇ ਉੱਤੇ ਕੀ ਨਤੀਜਾ ਨਿਕਲਦਾ ਹੈ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਸੋਮਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 70 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 52 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਸਟਾਕਟਨ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਟ੍ਰੇਸੀ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਮੋਡੈਸਟੋ ਦੇ ਵਿੱਚ 75 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ
ਡਿਗਰੀ ਲੋ, ਫ੍ਰੈਜ਼ਨੋ ਦੇ ਵਿੱਚ 77 ਡਿਗਰੀ ਹਾਈ ਹੈ ਤੇ ਰਾਤ ਨੂੰ 48 ਡਿਗਰੀ ਲੋ, ਬੇਕਰਸਫੀਲਡ ਦੇ ਵਿੱਚ 79 ਡਿਗਰੀ ਹਾਈ ਹੈ ਤੇ ਰਾਤ ਨੂੰ 52 ਡਿਗਰੀ ਲੋ, ਲਾਸ ਐਂਜਲਸ ਦੇ ਵਿੱਚ 87 ਡਿਗਰੀ ਹਾਈ ਹੈ ਤੇ ਰਾਤ ਨੂੰ 59 ਡਿਗਰੀ ਲੋ, ਟਰਕੀ ਦੇ ਵਿੱਚ 63 ਡਿਗਰੀ ਹਾਈ ਹੈ ਤੇ ਰਾਤ ਨੂੰ 34 ਡਿਗਰੀ ਲੋ, ਸਾਊਥ ਲੇਕ ਟਾਹੋ ਦੇ ਵਿੱਚ 65 ਡਿਗਰੀ ਹਾਈ ਹੈ ਤੇ ਰਾਤ ਨੂੰ 35 ਡਿਗਰੀ ਲੋ, ਪੋਰਟਲੈਂਡ ਓਰੇਗਨ ਦੇ ਵਿੱਚ 57 ਡਿਗਰੀ ਹਾਈ ਹੈ ਤੇ ਰਾਤ ਨੂੰ 52 ਡਿਗਰੀ ਲੋ, ਸੀਐਟਲ ਦੇ ਵਿੱਚ 56 ਡਿਗਰੀ ਹਾਈ ਹੈ ਤੇ ਰਾਤ ਨੂੰ 48 ਡਿਗਰੀ ਲੋ, ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 64 ਡਿਗਰੀ ਹਾਈ ਹੈ ਤੇ ਰਾਤ ਨੂੰ 30 ਡਿਗਰੀ ਲੋ, ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 69 ਡਿਗਰੀ ਹਾਈ ਹੈ ਤੇ ਰਾਤ ਨੂੰ 44 ਡਿਗਰੀ ਲੋ, ਸ਼ਿਕਾਗੋ ਦੇ ਵਿੱਚ 60 ਡਿਗਰੀ ਹਾਈ ਹੈ ਤੇ ਰਾਤ ਨੂੰ 44 ਡਿਗਰੀ ਲੋ, ਨਿਊਯਾਰਕ ਦੇ ਵਿੱਚ 63 ਡਿਗਰੀ ਹਾਈ ਹੈ ਤੇ ਰਾਤ ਨੂੰ 49 ਡਿਗਰੀ ਲੋ, ਟੋਰਾਂਟੋ ਕੈਨੇਡਾ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ ਰਹੇਗਾ, ਵਿਨੀਪੈਗ ਦੇ ਵਿੱਚ 9 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ, ਕੈਲਗਰੀ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ -4 ਡਿਗਰੀ ਸੈਲਸੀਅਸ ਲੋ, ਵੈਨਕੂਵਰ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ, ਪੰਜਾਬ ਅੰਮ੍ਰਿਤਸਰ ਦੇ ਵਿੱਚ 28 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ, ਮੈਲਬਨ ਆਸਟ੍ਰੇਲੀਆ ਦੇ ਵਿੱਚ 15 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ, ਲੰਡਨ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋ, ਬਰਲਿਨ ਦੇ ਵਿੱਚ 4 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋ, ਪੈਰਿਸ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ ਰਹੇਗਾ। ਇਸੀ ਮੌਸਮ ਦੀ ਜਾਣਕਾਰੀ ਅੱਜ ਵੀਕਐਂਡ ਹੋਣ ਕਾਰਨ ਸਟਾਕ ਮਾਰਕੀਟ ਬੰਦ ਰਹੀ। ਅਗਲੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦਵਾਂਗੇ ਸੋਮਵਾਰ ਦੇ ਅੰਕ ਵਿੱਚ। ਇਸ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 722 7698 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।